व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि मीडिया रिपोर्ट अनुसार वर्ल्ड बैंक के प्रेजिडेंट सरदार अजयपाल सिंह बंगा अपने परिवार समेत पाकिस्तान के दौरे ते ने। गुरुद्वारा पंजा साहिब विखे उन्हां दा निੱਘਾ स्वागत किया गया। वो अपने जद्दी पिंड जिहड़ा कि जिला खुजाब विच है उत्थे भी जाणगे। उस तो बाद पाकिस्तान के प्राइम मिनिस्टर नाल भी मुलाकात करनगे। ये दौरा बड़ा खुशाइन है ਅਤੇ ਇਸ ਨੂੰ ਜਿਹੜੇ ਪੋਜ਼ਿਟਿਵ ਐਂਗਲ ਨਾਲ ਦੇਖਿਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਸਰਦਾਰ ਅਜੇਪਾਲ ਸਿੰਘ ਬੰਗਾ ਉਹਨਾਂ ਨੂੰ ਵਰਲਡ ਬੈਂਕ ਦਾ ਚੇਅਰਮੈਨ ਬਣਾਇਆ ਗਿਆ, ਉਦੋਂ ਵੀ ਇਹ ਬੜੇ ਵੱਡੇ ਫਖਰ ਵਾਲੀ ਗੱਲ ਸੀ। ਦੋ ਤਿੰਨ ਰੀਜ਼ਨਸ ਕਰਕੇ ਜ਼ਾਹਰ ਹੈ ਕਿ ਇੱਕ ਸਿੱਖ ਇਸ ਅਹੁਦੇ ਦੇ ਉੱਤੇ ਆਉਂਦਾ ਹੈ। ਔਰ ਵਰਲਡ ਬੈਂਕ ਅਸਲ ਦੇ ਵਿੱਚ ਜੇ ਕਹਿਣਾ ਹੋਏ ਕਿ ਦੁਨੀਆ ਦੇ ਵਿੱਚ ਇੱਕ ਜ਼ਮਾਨੇ ਦੇ ਵਿੱਚ ਤਾਂ ਯੂਰਪੀਅਨ ਕੋਲੋਨਾਈਜੇਸ਼ਨ ਦੀ ਅਸੀਂ ਗੱਲ ਕਰਦੇ ਹਾਂ ਕਿ ਵੀ ਉਹਨਾਂ ਨੇ ਕਿਵੇਂ ਦੁਨੀਆ ਨੂੰ ਉਹ ਅੱਡ-ਅੱਡ ਕੰਟੀਨੈਂਟ 'ਚ ਜਾ ਕੇ ਉਹਨਾਂ ਨੂੰ ਆਪਣੀਆਂ ਕਾਲੋਨੀਜ਼ ਬਣਾਇਆ। ਹੁਣ ਵਰਲਡ ਬੈਂਕ ਔਰ IMF ਇਹ ਦੋ ਐਸੀਆਂ ਆਰਥਿਕ ਸੰਸਥਾਵਾਂ ਨੇ ਜਿਨ੍ਹਾਂ ਦਾ ਕੰਟਰੋਲ ਜਾਂ ਜਿਨ੍ਹਾਂ 'ਚ ਵੱਧ ਤੋਂ ਜਿਹੜੇ ਡਾਇਰੈਕਟਰ ਨੇ ਅਮਰੀਕਾ ਦੇ ਨੇ। ਔਰ ਇਹ ਲੋਨ ਦੇਣ ਦੇ ਨਾਂ ਥੱਲੇ ਜਾਂ ਕਿਹਦੀ ਮਦਦ ਕਰਨੀ ਹੈ ਕਿ ਇਸ ਨੂੰ ਡਿੱਗਣਾ ਹੈ, ਇਹੀ ਜਿਹੜਾ ਨਵੇਂ ਵਰਲਡ ਆਰਡਰ ਨੂੰ ਜਿਹੜਾ ਉਸ ਨੂੰ ਰਨ ਕਰਦੇ ਨੇ ਸੈਕੰਡ ਵਰਲਡ ਵਾਰ ਤੋਂ ਬਾਅਦ ਹੀ, ਕਿਉਂਕਿ ਇੰਸਟੀਟਿਊਸ਼ਨਸ ਦੇ ਤੌਰ ਦੇ ਉੱਤੇ ਤਾਕਤਵਰ ਬਣੀ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਈਵਨ ਜੇ ਬੇਸ਼ੱਕ ਇਹ ਕਿਹਾ ਜਾਂਦਾ ਹੈ ਕਿ ਜੀ ਮਨਮੋਹਨ ਸਿੰਘ ਨੇ 1992-93 'ਚ ਜਦੋਂ ਉਹ ਫਾਈਨੈਂਸ ਮਿਨਿਸਟਰ ਬਣਿਆ ਤੇ ਕਿਵੇਂ ਇਕੋਨਮੀ ਖੋਲ੍ਹੀ, ਰਿਫੋਰਮ ਕੀਤਾ, ਦੂਜਾ ਬਹੁਤ ਘੱਟ ਲੋਕ ਸਮਝਦੇ ਨੇ ਕਿ ਵੀ ਇੰਡੀਆ ਇਸ ਹੱਦ ਤੱਕ ਕੰਗਾਲ ਹੋ ਚੁੱਕਾ ਸੀ ਕਿ ਦੁਨੀਆ 'ਚ ਵਰਸਟ ਡੈਟਰ ਸੀ ਮੈਕਸੀਕੋ ਔਰ ਬ੍ਰਾਜ਼ੀਲ ਤੋਂ ਬਾਅਦ। ਔਰ ਮਨਮੋਹਨ ਸਿੰਘ ਵੀ ਜਿਹੜਾ ਹੈ ਉਹ ਵਰਲਡ ਬੈਂਕ ਦੇ ਵਿੱਚ ਕੰਮ ਕਰਕੇ ਗਏ ਹੋਏ ਸੀ ਵਰਲਡ ਬੈਂਕ ਦੇ ਨਾਲ। ਸੋ ਇਹ ਜਦੋਂ ਪਾਲਿਸੀ ਚੇਂਜਸ ਹੁੰਦੀਆਂ ਨੇ, ਮਨਮੋਹਨ ਸਿੰਘ ਦਾ ਫਾਈਨੈਂਸ ਮਿਨਿਸਟਰ ਬਣਾਉਣਾ ਐਵੇਂ ਨਹੀਂ ਸੀ ਜੀ ਕਿ ਨਰਸਿਮਹਾ ਰਾਓ ਨੇ ਸੱਦਾ ਦਿੱਤਾ ਕਿ ਆ ਕੇ ਬਣ ਜਾਓ। ਉਦੋਂ ਵੀ ਉਹਨਾਂ ਦਾ ਕ੍ਰੈਸ਼ ਹੋ ਰਿਹਾ ਸੀ ਬਹੁਤ ਬੁਰੀ ਤਰ੍ਹਾਂ ਇਕੋਨਮੀ ਦਾ। ਚੰਦਰ ਸ਼ੇਖਰ ਦੇ ਵੇਲੇ ਕਿੰਨੇ ਟਨ ਸੋਨਾ ਲਿਆ ਕੇ ਜਿਹੜਾ ਉਹ ਇੰਗਲੈਂਡ 'ਚ ਦਿੱਤਾ ਸੀ ਔਰ ਕਿਸ਼ਤਾਂ ਦਿੱਤੀਆਂ ਗਈਆਂ ਸੀ। ਸੋ ਇੰਡੀਆ ਦੀ ਮਜਬੂਰੀ ਸੀ ਉਸ ਵੇਲੇ ਮਨਮੋਹਨ ਸਿੰਘ ਨੂੰ ਫਾਈਨੈਂਸ ਮਿਨਿਸਟਰ ਬਣਾਉਣਾ, ਬਣਿਆ। ਔਰ ਉਹਨੇ ਫਿਰ ਉਹੀ ਮਾਡਲ ਜਿਹੜਾ ਕਿ ਵੈਸਟਰਨ ਇਹਨਾਂ ਦੀ ਇਕੋਨਮੀ ਦਾ ਲਿਬਰਲਾਈਜੇਸ਼ਨ, ਉੱਥੇ ਜਿਹੜਾ ਇੰਸਪੈਕਟਰ ਰਾਜ ਸੀ, ਕੋਟਾ ਪਰਮਿਟ ਰਾਜ, ਉਹਦਾ ਖਾਤਮਾ ਹੋਇਆ। ਜਿਹਨੂੰ ਇਕਨੋਮਿਕਲ ਰਿਫੋਰਮ ਕਿਹਾ ਜਾਂਦਾ, ਉਹਦਾ ਮਤਲਬ ਸੀ ਕਿ ਭਾਈ ਫੋਰਨ ਡਾਇਰੈਕਟ ਇਨਵੈਸਟਮੈਂਟ ਉਹਦੇ ਦਰਵਾਜ਼ੇ ਖੋਲ੍ਹੇ ਗਏ। ਔਰ ਅਸੀਂ ਦੇਖਦੇ ਹਾਂ ਕਿ ਵੀ ਉਹ ਡੈਟ ਦੇ ਵਿੱਚ ਜਾਂਦਾ ਜਾਂਦਾ ਜਿਹੜਾ ਵਰਸਟ ਡੈਟਰ ਸੀ ਉਹ ਭਾਰਤ ਆਪਣੇ ਪੈਰਾਂ 'ਤੇ ਹੋਣਾ ਸ਼ੁਰੂ ਹੋਇਆ। ਜਦੋਂ ਫਿਰ ਪ੍ਰਾਈਮ ਮਿਨਿਸਟਰ ਬਣਿਆ ਮਨਮੋਹਨ ਸਿੰਘ 2004 ਦੇ ਵਿੱਚ 10 ਸਾਲ ਪ੍ਰਾਈਮ ਮਿਨਿਸਟਰ ਰਿਹਾ ਤੇ ਫਿਰ ਖੁੱਲ੍ਹ ਕੇ ਜਿਹੜਾ ਉਹ ਟੈਕਨੋਲੋਜੀ ਦੇ ਵਿੱਚ ਦੂਜੇ 'ਚ ਕਿਵੇਂ ਸਾਰੀਆਂ ਕੰਪਨੀਆਂ ਸਭ ਉੱਥੇ ਪਹੁੰਚੀਆਂ। ਸੋ ਇਹ ਮੈਂ ਇਸ ਲਈ ਦੱਸ ਰਿਹਾ ਕਿ ਜਿਹੜਾ ਚੇਅਰਮੈਨ ਬਣਨਾ ਸਰਦਾਰ ਅਜੇਪਾਲ ਸਿੰਘ ਬੰਗਾ ਉਹਨਾਂ ਦਾ ਇਹ ਕੋਈ ਛੋਟਾ ਪਾਰਟ ਨਹੀਂ ਸੀ ਕਿ ਔਰ ਉਹਨਾਂ ਨੂੰ ਡਾਇਰੈਕਟ ਨੋਮੀਨੇਟ ਕੀਤਾ ਗਿਆ ਵਰਲਡ ਬੈਂਕ ਲਈ। ਸ਼ਾਇਦ ਬਾਈਡਨ ਦੇ ਪੀਰੀਅਡ 'ਚ ਹੀ ਉਹ ਬਣੇ। ਲੇਕਿਨ ਪ੍ਰੈਜ਼ੀਡੈਂਟ ਟਰੰਪ ਵੀ ਉਹਨਾਂ ਦੇ ਕੰਮ ਤੋਂ ਇਸ ਕਦਰ ਸੈਟਿਸਫਾਈ ਹੋਏ ਜਾਂ ਨਹੀਂ ਕਿ ਅਜੇਪਾਲ ਸਿੰਘ ਬੰਗਾ ਨਾ ਸਿਰਫ ਕੰਟੀਨਿਊ ਕਰ ਰਹੇ ਨੇ ਵਰਲਡ ਬੈਂਕ ਦੇ ਚੇਅਰਪਰਸਨ ਦੇ ਤੌਰ 'ਤੇ, ਪਰ ਜਿਹੜੀ ਬੋਰਡ ਆਫ ਪੀਸ ਡਿਕਲੇਅਰ ਕੀਤੀ ਪ੍ਰੈਜ਼ੀਡੈਂਟ ਟਰੰਪ ਨੇ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਗਾਜ਼ਾ ਦੇ ਵਿੱਚ ਰੀਕਨਸਟਰਕਸ਼ਨ ਵੀ ਬਟ ਫॉर ਅਦਰ ਕਨਫਲਿਕਟਸ ਐਜ਼ ਵੈਲ, ਜਿਹਨੂੰ ਉਹਨਾਂ ਦੇ ਕਹਿਣ ਮੁਤਾਬਕ ਵਾਈਟ ਹਾਊਸ ਦੇ 37 ਦੇ ਕਰੀਬ ਮੁਲਕ ਜੁਆਇਨ ਕਰ ਚੁੱਕੇ ਨੇ, 60 ਮੁਲਕਾਂ ਨੂੰ ਇਨਵੀਟੇਸ਼ਨ ਸੀ। ਉਸ ਦਾ ਵੀ ਅਜੇਪਾਲ ਸਿੰਘ ਬੰਗਾ ਨੂੰ ਮੈਂਬਰ ਬਣਾਇਆ ਗਿਆ। ਔਰ ਹਾਲਾਂ ਉਦੋਂ ਅਸੀਂ ਡਿਸਕਸ਼ਨ 'ਚ ਕਿਹਾ ਸੀ ਕਿ ਵੀ ਇਹ ਬੋਰਡ ਆਫ ਪੀਸ 'ਚ ਆਉਣਾ ਇਹ ਛੋਟੀ ਗੱਲ ਨਹੀਂ ਹੈ ਇੱਕ ਸਿੱਖ ਦਾ। ਔਰ ਬੇਸ਼ੱਕ ਸਾਡੇ ਕੋਲ ਕੋਈ ਮੁਲਕ ਨਹੀਂ ਹੈ ਪਰ ਇੱਕ ਸਿੱਖ ਹਾਲਾਂ ਉਹ ਪ੍ਰੋ ਇੰਡੀਆ ਹੋਏਗਾ ਕਿਉਂਕਿ ਉੱਥੋਂ ਦੀਆਂ ਯੂਨੀਵਰਸਿਟੀਆਂ 'ਚ ਪੜ੍ਹਿਆ ਜਾਂ ਦੂਜੇ। ਅਜੇਪਾਲ ਸਿੰਘ ਬੰਗਾ ਕੋ ਬਾਹਰਲੀ ਯੂਨੀਵਰਸਿਟੀ 'ਚ ਵੀ ਨਹੀਂ ਆਇਆ ਹੋਇਆ ਪਰ ਆਪਣੀ ਕਾਬਲੀਅਤ ਪਹਿਲਾਂ ਕ੍ਰੈਡਿਟ ਕਾਰਡਸ ਔਰ ਦੂਸਰਿਆਂ 'ਚ ਉਹਨੇ ਆਪਣਾ ਜ਼ੋਰ ਦਿਖਾਏ ਹੋਏ ਨੇ ਔਰ ਆਪਣੀ ਕਾਬਲੀਅਤ ਦੇ ਨਾਲ ਇਸ ਲੈਵਲ ਦੇ ਉੱਤੇ ਪਹੁੰਚਿਆ। ਪਰ ਮੇਰਾ ਇਹ ਉਦੋਂ ਥੋੜ੍ਹਾ ਜਿਹਾ ਸੀ ਕਿ ਵੀ ਇਹ ਐਵੇਂ ਨਹੀਂ ਹੈ। ਇੱਕ ਸਿੱਖ ਰੈਕਗਨੀਸ਼ਨ ਵੀ ਹੈ ਬੋਰਡ ਆਫ ਪੀਸ 'ਚ ਲਿਆਉਣਾ।
ਵਰਲਡ ਬੈਂਕ ਨੂੰ ਤਾਂ ਵੈਸੇ ਵੀ ਜੇ ਟਰੰਪ ਕਹੇ ਵੀ ਇੱਥੇ ਦਿਓ ਪੈਸੇ ਦੇਣੇ ਹੀ ਨੇ, ਇਹ ਤਾਂ ਨਹੀਂ ਹੈ ਵੀ ਵਰਲਡ ਬੈਂਕ ਨੇ ਕਰਜ਼ਾ ਦੇਣਾ ਹੈ ਤੇ ਉਹ ਕਰਜ਼ੇ ਲਈ ਉਹਦੀ ਮਿਹਨਤ ਕਰਨ ਦੀ ਲੋੜ ਹੈ। ਉਹ ਤਾਂ ਆਲਰੇਡੀ ਮੋਸਟ ਟੂ ਦੇ ਰਾਈਟਸ ਅਮਰੀਕਨਸ ਦੇ ਕਾਲ ਦਾ ਸ਼ਾਟ, ਜਿਹਨੂੰ ਇਹ ਜੇ ਅੰਗਰੇਜ਼ੀ 'ਚ ਕਹਿਣਾ ਹੋਵੇ। ਪਰ ਮੈਂ ਇਹ ਦੇਖ ਰਿਹਾ ਕਿ ਵੀ ਇਹ ਈਵਨ ਜਿਹੜਾ ਇਹ ਰੁਤਬਾ ਸੀ ਜਾਂ ਬੋਰਡ ਆਫ ਪੀਸ 'ਚ ਲਿਆਉਣਾ ਸੀ, ਇਹ ਆਪਣੇ ਆਪ ਦੇ ਵਿੱਚ ਵੀ ਸਿੱਖ ਫੈਕਟਰ ਦੀ ਕਿਤੇ ਨਾ ਕਿਤੇ ਰੈਕਗਨੀਸ਼ਨ ਸੀ। ਹੁਣ ਜਿਹੜੀਆਂ ਆਪਟਿਕਸ ਪਾਕਿਸਤਾਨ ਤੋਂ ਆ ਰਹੀਆਂ, ਹੁਣ 4 ਰੋਜ਼ਾ ਅਫੀਸ਼ੀਅਲ ਦੌਰੇ ਦੇ ਉੱਤੇ, ਜਿਹਦੇ 'ਚ ਉਹਨਾਂ ਨੇ ਪਰਸਨਲ ਦੌਰਾ ਵੀ ਨਾਲ ਜੋੜ ਲਿਆ, ਅਜੇਪਾਲ ਸਿੰਘ ਬੱਗਾ ਜਿਹੜੇ ਨੇ, ਬੰਗਾ ਫਿਰ ਮੈਂ ਬੱਗਾ ਕਹਿ ਰਿਹਾ, ਉਹ ਪਾਕਿਸਤਾਨ ਦੇ ਦੌਰੇ 'ਤੇ ਨੇ। ਔਰ ਜਦੋਂ ਮੈਂ ਇਹ ਦੇਖਿਆ ਕਿ ਵੀ ਪਰਪਸ ਕੀ ਹੈ, ਉਹਨਾਂ ਨੇ ਪਿਛਲੇ ਸਾਲ ਜਿਹੜਾ ਵਰਲਡ ਬੈਂਕ ਨੇ ਇਹ ਅਨਾਉਂਸ ਕੀਤਾ ਸੀ ਕਿ ਪਾਕਿਸਤਾਨ ਨੂੰ $20 ਬਿਲੀਅਨ ਇੱਕ ਦਹਾਈ ਦੇ ਵਿੱਚ ਦਿੱਤੇ ਜਾਣਗੇ, ਏਮ ਟੂ ਬੀ ਇਨਵੈਸਟਡ ਇਨ ਨਿਊਟ੍ਰੀਸ਼ਨ, ਐਜੂਕੇਸ਼ਨ ਐਂਡ ਰੀਨਿਊਏਬਲ ਐਨਰਜੀਜ਼ ਇਨ ਦਾ ਹੋਪ ਆਫ ਸਟਿਮੂਲੇਟਿੰਗ ਪ੍ਰਾਈਵੇਟ ਸੈਕਟਰ ਗਰੋਥ, ਕਿ ਪ੍ਰਾਈਵੇਟ ਸੈਕਟਰ ਪਾਕਿਸਤਾਨ 'ਚ ਗਰੋ ਹੋਏ। $20 ਬਿਲੀਅਨ ਅਜੇਪਾਲ ਸਿੰਘ ਦੇ ਪੀਰੀਅਡ 'ਚ ਇਹ ਉਹਨਾਂ ਦੇ ਨਾਲ ਜਿਹੜਾ ਇਹ ਅਨਾਉਂਸ ਕੀਤਾ ਗਿਆ ਸੀ ਵਰਲਡ ਬੈਂਕ ਵੱਲੋਂ ਕਿ ਵੀ ਅਸੀਂ ਤੁਹਾਨੂੰ ਦਿਆਂਗੇ। ਹੁਣ ਇਸ ਸੰਬੰਧੀ ਉਹਨਾਂ ਨੇ ਅੱਗੋਂ ਪ੍ਰੋਗਰੈਸ ਕਰਨੀ ਹੈ, ਦੇਖਣੀ ਹੈ ਕਿ ਵੀ ਕੀ ਹੋਇਆ, ਕਿਵੇਂ ਹੈ। ਔਰ ਆਲਰੇਡੀ ਬੇਸ਼ੱਕ ਜਿਹੜੀ ਖਬਰ ਮੀਡੀਆ 'ਚ ਹੈ, ਉਸ ਤੋਂ ਬਾਅਦ ਮੈਂ ਅੱਜ ਫੋਟੋ ਵੀ ਦੇਖੀ ਹੈ ਕਿ ਉਹਦੇ ਨਾਲ ਸ਼ਹਬਾਜ਼ ਸ਼ਰੀਫ ਨਾਲ ਮਿਲ ਚੁੱਕੇ ਨੇ ਔਰ ਜਿਵੇਂ ਖੁੱਲ੍ਹ ਕੇ ਵੈਲਕਮ ਕੀਤਾ। ਹੁਣ ਜਿਹੜੇ ਇਹ ਮਿਸਟਰ ਬੰਗਾ ਨੇ, ਇਹਨਾਂ ਦਾ ਸਬੰਧ, ਇਹਨਾਂ ਦੇ ਪੇਰੈਂਟਸ ਦਾ ਇਸ ਜ਼ਿਲ੍ਹਾ ਖੁਸ਼ਾਬ ਦੇ ਵਿੱਚ ਗਲੀ ਸਿੱਖਾਂ ਵਾਲੀ, ਜਿੱਥੇ ਇਹਨਾਂ ਦੇ ਫਾਦਰ ਗਰੋ ਹੋਏ ਔਰ ਉਹ ਵੀ ਐਜ਼ ਏ ਲੈਫਟੀਨੈਂਟ ਜਨਰਲ ਰਿਟਾਇਰ ਹੋਏ ਇੰਡੀਅਨ ਆਰਮੀ 'ਚੋਂ। ਸੋ ਇਹਨਾਂ ਦੀ ਜਿਹੜੀ ਚਾਹਨਾ ਸੀ ਜਿੱਥੇ ਕਿ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨ ਕਰਨਾ, ਉੱਥੇ ਉਸ ਧਰਤੀ 'ਤੇ ਜਾਣਾ, ਗਲੀ ਸਿੱਖਾਂ ਵਾਲੀ, ਜਿੱਥੇ ਉਹਨਾਂ ਦੇ ਫਾਦਰ ਖੇਡਦੇ ਰਹੇ। ਹੁਣ ਇਹ ਇੱਕ ਬੌਂਡਿੰਗ ਹੈ ਪਾਕਿਸਤਾਨ ਦੇ ਨਾਲ ਆਫੀਸ਼ੀਅਲੀ, ਇਹ ਠੀਕ ਹੈ ਵਰਲਡ ਬੈਂਕ ਦੇ ਰਾਹੀਂ, ਲੇਕਿਨ ਜਿੱਥੇ ਤੁਹਾਡੀ ਐਮੋਸ਼ਨ ਜੁੜੀ ਹੁੰਦੀ ਹੈ, ਜਜ਼ਬਾਤ ਜੁੜੇ ਹੁੰਦੇ ਨੇ, ਉੱਥੇ ਤੁਹਾਡਾ ਇੱਕ ਸੌਫਟ ਕਾਰਨਰ ਵੀ ਹੁੰਦਾ ਹੈ। ਔਰ ਮੈਂ ਸਮਝਦਾ ਕਿ ਵੀ ਜਿਸ ਕਦਰ ਪਾਕਿਸਤਾਨ ਨੇ ਉਹਨਾਂ ਨੂੰ ਵੈਲਕਮ ਵੀ ਕੀਤਾ, ਹਾਲਾਂ ਆਫੀਸ਼ੀਅਲ ਟ੍ਰਿਪ ਹੈ ਉਹਨਾਂ ਦਾ, ਉਹਨਾਂ ਨੂੰ ਜਦੋਂ ਪਾਕਿਸਤਾਨ ਦੀ ਧਰਤੀ 'ਤੇ ਲੈਂਡ ਕੀਤਾ ਤੇ ਜਿਹੜੇ ਪੰਜਾਬ ਦੀ ਹਕੂਮਤ ਦੇ ਵਿੱਚ ਮਾਈਨੋਰਟੀ ਮਿਨਿਸਟਰ ਨੇ, ਪ੍ਰੋਵਿੰਸ਼ੀਅਲ ਮਿਨਿਸਟਰ ਰਮੇਸ਼ ਸਿੰਘ ਅਰੋੜਾ ਤੇ ਫੈਡਰਲ ਫਾਈਨੈਂਸ ਮਿਨਿਸਟਰ ਜਿਹੜੇ ਮਿਸਟਰ ਮੁਹੰਮਦ ਔਰੰਗਜ਼ੇਬ, ਉਹਨਾਂ ਨੇ ਉਹਨਾਂ ਨੂੰ ਵੈਲਕਮ ਕੀਤਾ। ਉਹਨਾਂ ਦੇ ਨਾਲ ਉਹਨਾਂ ਦੀ ਫੈਮਿਲੀ ਹੈ, ਬੱਚੀ ਵੀ ਇੱਕ ਨਜ਼ਰ ਆਈ, ਵਾਈਫ ਹੈ ਸ਼ਾਇਦ, ਕਿਉਂਕਿ ਉਹਦੇ ਥੱਲੇ ਮਾਰਕ ਨਹੀਂ ਸੀ। ਸੋ ਉਹਨਾਂ ਨੇ ਉਹਨਾਂ ਨੂੰ ਰਿਸੀਵ ਕੀਤਾ। ਔਰ ਜਿਹੜੇ ਆਪਟਿਕਸ ਉਹਨਾਂ ਦੇ ਖਾਸ ਤੌਰ 'ਤੇ ਆਏ ਅਜੇ, ਕਿਉਂਕਿ ਜਦੋਂ ਆਪਣੇ ਖੁਸ਼ਾਬ ਪਿੰਡ ਗਏ, ਪਿੰਡ ਦੇ ਲੋਕਾਂ ਨੇ ਅੱਗੇ ਹੀ ਤਿਆਰੀ ਕੀਤੀ ਹੋਈ ਸੀ, ਉਹਨਾਂ ਦੇ ਬਜ਼ੁਰਗਾਂ ਨੇ ਉਹਨਾਂ ਨੂੰ ਕਿਵੇਂ ਆਨਰ ਕਰਨਾ। ਔਰ ਪਿੰਡ ਖੁਸ਼ਾਬ ਦੇ ਵਿੱਚ ਕੋਈ ਹਿਸਟੋਰੀਕਲ ਗੁਰਦੁਆਰਾ ਵੀ ਹੈ, ਉਹਦੀ ਡੀਟੇਲ ਮੈਨੂੰ ਨਹੀਂ ਮਿਲੀ। ਹੁਣ ਜਦੋਂ ਜਾਣਗੇ ਤੇ ਸ਼ਾਇਦ 1-2 ਦਿਨਾਂ 'ਚ ਡੀਟੇਲ ਆਏ, ਉੱਥੇ ਵੀ ਉਹਨਾਂ ਨੇ ਜਾਣਾ। ਪਰ ਪੰਜਾ ਸਾਹਿਬ ਦੀਆਂ ਉਹਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਕਿ ਉਹਨਾਂ ਨੇ ਕਿਵੇਂ ਸ਼ਰਧਾਪੂਰਵਕ ਤਰੀਕੇ ਨਾਲ ਉਹਨਾਂ ਨੂੰ ਵੈਲਕਮ ਵੀ ਕੀਤਾ ਗਿਆ। ਉਹਨਾਂ ਨੇ ਅੰਦਰ ਜਾ ਕੇ ਕੀਰਤਨ ਸੁਣਿਆ, ਫਿਰ ਲੰਗਰ ਛਕਿਆ ਔਰ ਉਹ ਇੰਟਰੈਕਟ ਕਰ ਰਹੇ ਨੇ ਆਪਣੇ ਦੂਸਰਿਆਂ ਦੇ ਨਾਲ ਵੀ। ਔਰ ਉਹਨਾਂ ਨੂੰ ਬਹੁਤ ਵਾਰਮ ਵੈਲਕਮ ਹੈ ਔਰ ਵੈਰੀ ਟੱਚੀ। ਤੇ ਮੈਂ ਕਿਹਾ ਕਿ ਵੀ ਉਹਨਾਂ ਦੇ ਲਈ ਇਹ ਜਿੱਥੇ ਸਾਡੇ ਲਈ ਇੱਕ ਫਖਰ ਵਾਲੀ ਗੱਲ ਹੈ ਕਿ ਇੱਕ ਸਿੱਖ ਇਸ ਰੁਤਬੇ 'ਤੇ ਪਹੁੰਚਿਆ ਹੈ ਔਰ ਇੱਕ ਐਜ਼ ਏ ਅਥਾਰਟੀ ਉਹ ਪਾਕਿਸਤਾਨ ਦਾ ਦੌਰਾ ਵੀ ਕਰ ਰਿਹਾ ਹੈ ਔਰ ਜਿਹਦੇ ਕੋਲ $20 ਬਿਲੀਅਨ ਦਾ ਪਰਸ ਹੈ, ਜਿਹਦੇ 'ਚ ਉਹਨੇ ਕਰਨਾ ਹੈ। ਉਹ ਜ਼ਾਹਰ ਹੈ ਕਿ ਵੀ ਜਦੋਂ ਤੁਸੀਂ ਉਸ ਧਰਤੀ ਦੇ ਉੱਤੇ ਜਾਂਦੇ ਹੋ, ਤੁਹਾਡੇ ਪੁਰਖਿਆਂ ਦੀ ਧਰਤੀ ਹੈ, ਤੁਹਾਡੇ ਗੁਰੂਆਂ ਦੀ ਧਰਤੀ ਹੈ। ਔਰ ਇਸ ਨੂੰ ਈਵਨ ਟ੍ਰਿਬਿਊਨ ਨੇ ਵੀ ਮੇਨ ਖਬਰ ਬਣਾਇਆ, ਵਰਲਡ ਬੈਂਕ ਪ੍ਰੈਜ਼ੀਡੈਂਟ ਅਜੇਪਾਲ ਸਿੰਘ ਬੰਗਾ ਵਿਜ਼ਿਟਸ ਗੁਰਦੁਆਰਾ ਪੰਜਾ ਸਾਹਿਬ। ਔਰ ਉਹਨਾਂ ਦੀਆਂ ਤਸਵੀਰਾਂ ਵੀ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ। ਔਰ ਇਸ ਦੇ ਨਾਲ ਨਾਲ ਉਹਨਾਂ ਨੇ ਜਿਹੜਾ ਪ੍ਰਾਈਮ ਮਿਨਿਸਟਰ ਸ਼ਹਬਾਜ਼ ਸ਼ਰੀਫ ਨਾਲ ਵੀ ਮੁਲਾਕਾਤ ਦੀ ਉਹਨਾਂ ਦੀ ਤਸਵੀਰ ਸਾਹਮਣੇ ਆ ਗਈ। ਔਰ ਉਹਦੇ 'ਚ ਉਹਨਾਂ ਨੇ ਇੱਕ ਇਸ਼ੂ ਜਿਹੜਾ ਪਹਿਲਾਂ ਸੀ ਕਿ ਵੀ ਈਵਨ ਇੰਡਸ ਵਾਟਰ ਟਰੀਟੀ ਦੇ ਉੱਤੇ ਵੀ ਗੱਲ ਕਰਨੀ ਹੈ, ਕਿਉਂਕਿ ਜਿਹੜਾ ਭਾਖੜਾ ਡੈਮ ਔਰ ਮੰਗਲਾ ਡੈਮ, ਦੋਨੋਂ ਡੈਮ ਪਾਕਿਸਤਾਨ 'ਚ ਬਣੇ, ਇਹ ਵਰਲਡ ਬੈਂਕ ਨੇ ਫਾਈਨੈਂਸ ਕੀਤੇ ਸੀ। ਔਰ ਇੰਡਸ ਵਾਟਰ ਟਰੀਟੀ ਜਿਹੜੀ 1960 ਦੇ ਵਿੱਚ ਸਾਈਨ ਹੋਈ, ਜਿਨ੍ਹਾਂ 'ਤੇ ਦਸਤਖਤ ਕਰਨ ਦੇ ਲਈ ਨਹਿਰੂ ਔਰ ਇੰਦਰਾ ਗਾਂਧੀ ਬੱਚੀ ਸੀ, ਉਹ ਪਿਛਲੇ ਦਿਨਾਂ 'ਚ
ਅਲਾਮਾ ਇਕਬਾਲ ਦੀ ਫੈਮਿਲੀ ਦੇ ਸੱਜਣ ਨੇ ਯੂਸਫ, ਉਹਨਾਂ ਨੇ ਉਹ ਮਿੰਟ ਡੇਢ ਮਿੰਟ ਦੀ ਕਲਿੱਪ ਪਾਈ ਹੋਈ ਸੀ ਜਦੋਂ ਨਹਿਰੂ ਤੇ ਇੰਦਰਾ ਗਾਂਧੀ ਔਰ ਲਿਆਕਤ ਅਲੀ ਪ੍ਰਾਈਮ ਮਿਨਿਸਟਰ ਸੀ ਪਾਕਿਸਤਾਨ ਦੇ, ਉਹਨਾਂ ਦੀ ਬੇਗਮ, ਉਹਨਾਂ ਨੇ ਵੈਲਕਮ ਕੀਤਾ ਔਰ ਇਹਨਾਂ ਨੇ ਇੰਡਸ ਵਾਟਰ ਟ੍ਰੀਟੀ ਤੇ ਦਸਤਖਤ ਕੀਤੇ। 2 ਰੋਜ਼ਾ ਦੌਰਾ ਸੀ 1960 ਦੇ ਵਿੱਚ। ਹੁਣ ਕਿਉਂਕਿ ਇੰਡੀਆ ਨੇ ਯੂਨੀਲੈਟਰਲੀ ਉਸ ਟ੍ਰੀਟੀ ਨੂੰ ਸਸਪੈਂਡ ਕਰ ਦਿੱਤਾ ਹੈ, ਪਾਕਿਸਤਾਨ ਨੂੰ ਉਹ ਰੈਲੇਵੈਂਟ ਡਾਟਾ ਨਹੀਂ ਦੇ ਰਹੇ, ਪਾਣੀ ਰੋਕਣ ਦੀਆਂ ਧਮਕੀਆਂ ਨੇ ਜਾਂ ਦੂਜੇ, ਤੇ ਇਸ ਗੱਲ ਨੂੰ ਪਹਿਲਾਂ ਵੀ ਜਿਹੜੇ ਨੇ ਮਿਸਟਰ ਬੰਗਾ ਇਸ ਗੱਲ ਨੂੰ ਕਲੀਅਰ ਕਰ ਚੁੱਕੇ ਨੇ ਕਿ ਵੀ ਯੂਨੀਲੈਟਰਲੀ ਇਸ ਟ੍ਰੀਟੀ ਨੂੰ ਸਸਪੈਂਡ ਨਹੀਂ ਕੀਤਾ ਜਾ ਸਕਦਾ। ਇਹ ਉਸ ਦੀ ਵਰਡਿੰਗ ਹੀ ਜਿਹੜੀ ਇਸ ਲੈਵਲ ਦੀ ਆ ਉਸ ਦਾ ਵਰਡਿਕਟ। ਸੋ ਇਸ ਇਸ਼ੂ ਦੇ ਉੱਤੇ ਵੀ ਪਾਕਿਸਤਾਨ ਨੇ ਇਸ ਇਸ਼ੂ ਨੂੰ ਰੇਜ਼ ਕਰਨਾ ਹੈ, ਪਰ ਅਜੇ ਤੱਕ ਕੋਈ ਐਸਾ ਨਹੀਂ ਆਇਆ ਵੀ ਕੋਈ ਪ੍ਰੈਸ ਕਾਨਫਰੰਸ। ਮੇਰਾ ਖਿਆਲ ਹੈ ਵੀ ਇਹ ਕਨਵਰਸੇਸ਼ਨ ਪ੍ਰਾਈਵੇਟ ਹੁੰਦੀ ਹੋਏਗੀ ਔਰ ਇਸ ਸਾਰੇ ਦੇ ਉੱਤੇ ਜਿਹੜਾ ਟ੍ਰਿਬਿਊਨ ਨੇ ਬੜੀ ਡਿਟੇਲ ਦੇ ਵਿੱਚ ਖਬਰ ਦਿੱਤੀ ਹੈ ਕਿ ਵੀ ਉਹਨਾਂ ਨੇ ਸ਼ਹਬਾਜ਼ ਸ਼ਰੀਫ ਨੂੰ ਮਿਲਣਾ ਹੈ, ਕੀ ਮਿਨਿਸਟਰਸ, ਸੀਨੀਅਰ ਆਫੀਸ਼ੀਅਲ ਫਾਈਨੈਂਸ ਔਰ ਇਕਨੋਮਿਕ ਰਿਫਾਰਮਸ ਦੇ ਉੱਤੇ, ਔਰ ਆਪਣੇ ਪੇਰੈਂਟਸ ਦੇ ਐਨਸੈਸਟਰਲ ਪਿੰਡ ਵੀ ਜਾਣਾ ਹੈ। ਔਰ ਇਸ ਦੇ ਉੱਤੇ ਜਿਹੜੇ ਮਿਸਟਰ ਅਰੋੜਾ ਮਿਨਿਸਟਰ ਨੇ ਪਾਕਿਸਤਾਨੀ ਪੰਜਾਬ ਦੀ ਕੈਬਨਿਟ 'ਚ, ਉਹਨਾਂ ਨੇ ਕਿਹਾ ਬੰਗਾ's visit to Pakistan has sent a positive and encouraging message especially among the Sikh community। ਔਰ ਫਿਰ ਉਹਨਾਂ ਨੇ ਕਿਹਾ ਵੀ ਇਹ ਬਹੁਤ ਹੀ ਸਾਡੇ ਲਈ ਆਨਰ ਸੀ, ਅਸੀਂ ਉਹਨਾਂ ਨੂੰ ਵੈਲਕਮ ਕੀਤਾ ਹੈ, ਸੰਗਤ ਦੇ ਵਿੱਚ ਉਹ ਆਏ ਔਰ ਪਾਕਿਸਤਾਨ ਗਵਰਨਮੈਂਟ ਖਾਸ ਤੌਰ 'ਤੇ ਉਹਨਾਂ ਨੇ ਆਪਣੀ ਗਵਰਨਮੈਂਟ ਨੂੰ ਦੀ ਤਾਰੀਫ ਵੀ ਕੀਤੀ ਹੈ ਵੀ ਉਹ ਮਾਈਨੋਰਟੀਜ਼ ਦੇ ਲਈ ਜਿਹੜਾ ਉਹ ਬੜਾ ਸੌਫਟ ਕਾਰਨਰ ਰੱਖਦੇ ਨੇ। ਸੋ ਅਸੀਂ ਇਹ ਸਾਰੇ ਮੂਵ ਨੂੰ ਵੈਲਕਮ ਕਹਿੰਦੇ ਹਾਂ। ਇੱਕ ਫੋਟੋ ਜਿਹੜੀ ਸਾਹਮਣੇ ਆਈ ਹੈ ਕਿਉਂਕਿ ਪਾਕਿਸਤਾਨ ਵਿਜ਼ਿਟ ਤੋਂ ਪਹਿਲਾਂ ਮਿਸਟਰ ਬੰਗਾ ਇੰਡੀਆ ਵਿਜ਼ਿਟ 'ਤੇ ਵੀ ਸੀ ਔਰ ਜਿਹੜੇ ਮਿਸਟਰ ਸਰਜੀ ਐਂਬੈਸਡਰ ਨੇ ਅਮਰੀਕਾ ਦੇ ਭਾਰਤ ਦੇ ਵਿੱਚ ਔਰ ਸਪੈਸ਼ਲ ਐਨਵੋਏ ਵੀ ਨੇ ਸੈਂਟਰਲ ਏਸ਼ੀਆ ਔਰ ਸਾਊਥ ਏਸ਼ੀਆ ਦੇ, ਉਹਨਾਂ ਦੇ ਨਾਲ ਵੀ ਮੁਲਾਕਾਤ ਹੋਈ ਹੈ। ਸੋ ਮੈਨੂੰ ਇਹ ਲੱਗਦਾ ਵੀ ਇਸ ਦੀਆਂ ਇੰਪਲੀਕੇਸ਼ਨਸ ਜਿਹੜੀਆਂ ਨੇ ਉਹ ਲੌਂਗ ਟਰਮ ਵੀ ਹੋਣਗੀਆਂ ਔਰ ਕੁਝ ਡਿਟੇਲ ਜਿਹੜੀ ਆਉਣ ਵਾਲੇ ਦਿਨਾਂ 'ਚ ਸਾਹਮਣੇ ਆਈ ਕਿ ਉਹ $20 ਬਿਲੀਅਨ ਜਿਹੜਾ ਓਵਰ ਏ ਡੈਕੇਡ ਪਾਕਿਸਤਾਨ ਨੂੰ ਦੇਣਾ ਹੈ, ਉਸ ਬਾਰੇ ਕੀ ਪ੍ਰੋਗਰੈਸ ਹੋਈ ਹੈ। ਪਰ ਅਸੀਂ ਇਹ ਉਮੀਦ ਹੀ ਕਰਦੇ ਹਾਂ ਕਿ ਜ਼ਾਹਰਾ ਤੌਰ ਦੇ ਉੱਤੇ ਸੌਫਟ ਕਾਰਨਰ ਵੀ ਹੋਏਗਾ। ਔਰ ਸਾਡੇ ਤੱਕ ਸਾਡੇ ਇੱਕ ਵੀਰ ਨੇ ਉੱਥੋਂ ਇਹ ਪਹੁੰਚਾਈ ਵੀ ਸੀ ਜਿਹੜੀ ਹੈ ਕਿ ਵੀ ਜੇ ਤੁਸੀਂ ਇਹ ਕਨਵੇ ਕਰ ਸਕੋ ਕਿ ਵੀ ਗੁਰਦੁਆਰਾ ਸਿੰਘਣੀਆਂ ਜਿਹੜਾ ਬੰਦ ਹੈ ਜੇ ਉਹ ਖੋਲ੍ਹ ਦਿੱਤਾ ਜਾਏ ਜਾਂ ਦੂਸਰਾ, ਤੇ ਮੈਂ ਸਮਝਦਾ ਵੀ ਅਸੀਂ ਤਾਂ ਹੁਣ ਤਾਂ ਉਹਨਾਂ ਦੀ ਲੰਘ ਵੀ ਗਈ ਵਿਜ਼ਿਟ, ਇਟ ਵਾਸ ਟੂ ਲੇਟ, ਪਰ ਸਰਟਨਲੀ ਜਿਹੜਾ ਜਦੋਂ ਤੁਸੀਂ ਇਸ ਲੈਵਲ ਦੇ ਉੱਤੇ ਕਨੈਕਸ਼ਨ ਬਣਦੇ ਨੇ ਵੱਡੇ ਚੌਕਟੇ ਦੇ ਵਿੱਚ, ਜ਼ਾਹਰ ਹੈ ਜਿਹੜੀਆਂ ਕੋਈ ਲੋਕਲ ਪ੍ਰੋਬਲਮਸ ਹੋਣਗੀਆਂ ਵੀ ਉਹ ਜ਼ਰੂਰ ਮਿਸਟਰ ਅਰੋੜਾ ਨੇ ਜਿਹੜਾ ਆਪਣੀ ਗਵਰਨਮੈਂਟ ਰਾਹੀਂ, ਕਿਉਂਕਿ ਇਹ ਸਾਰੇ ਆਫੀਸ਼ੀਅਲ ਟੂਰ ਹੁੰਦਾ ਇਹਦੇ 'ਚ ਕਿਸੇ ਦਾ ਨਿੱਜੀ ਨਹੀਂ ਹੁੰਦਾ, ਲੇਕਿਨ ਉਹਨਾਂ ਦਾ ਉੱਥੇ ਜਾਣਾ, ਗੁਰਦੁਆਰਾ ਸਾਹਿਬਾਨ ਉਹਨਾਂ ਦਾ ਵੈਲਕਮ ਔਰ ਖ਼ਾਸ ਤੌਰ 'ਤੇ ਖੁਸ਼ਾਬ ਆਪਣੇ ਪੇਰੈਂਟਸ, ਉਹਨਾਂ ਨੇ ਕਿਹਾ ਜੀ ਗੁਰਦੁਆਰੇ ਦੀ ਅਪਕੀਪ ਹੋ ਰਹੀ ਹੈ, ਤਿਆਰੀਆਂ ਹੋ ਰਹੀਆਂ ਨੇ, ਉਹ ਖਬਰ ਵੀ 1-2 ਦਿਨ 'ਚ ਆ ਜਾਏਗੀ ਕਿ ਕਿਵੇਂ ਉਹਨਾਂ ਨੂੰ ਆਪਣੇ ਐਨਸੈਸਟਰਲ ਪੇਰੈਂਟਲ ਹੋਮ ਦੇ ਵਿੱਚ ਵੈਲਕਮ ਕੀਤਾ ਗਿਆ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।